आकड़ का जिस्म है उनका। क्यों बच्चे क्या आने भैया? जनरेटर गुस्सा गुस्सा पहले ही दिखावा बच्ची कितने गई हो गई सही है अच्छी। ਬੱਚੀ ਸਾਡੀ ਨਾ 4-5 ਦਿਨਾਂ ਤੋਂ ਬਿਮਾਰ ਸੀ, ਬੁਖਾਰ ਵਗੈਰਾ ਸੀਗਾ, ਟੀਕੇ ਸ਼ੀਕੇ ਲਾਏ ਸੀ, ਠੀਕ ਹੋ ਗਈ ਸੀਗੀ। ਅੱਜ ਦੁਪਹਿਰੇ ਫਿਰ ਬੁਖਾਰ ਹੋ ਗਿਆ ਇਹਨੂੰ, ਫਿਰ ਟੀਕੇ ਸ਼ੀਕੇ ਲਾਏ ਸੀ, ਓਟ ਪੋਟ ਵੀ ਅਸੀਂ ਨਾਲ ਨਾਲੇ ਤੱਕ ਕਰਦੇ ਰਹੇ। ਦੁਪਹਿਰੇ ਟੀਕੇ ਲਾਏ, ਟੀਕੇ ਲਾ ਕੇ ਮੈਂ ਸੋ ਗਿਆ ਵਾਂ। ਮੈਂ ਕਿਹਾ ਹੋ ਜਾਏਗੀ ਸੈੱਟ, ਜਿੱਦਾਂ ਅੱਗੇ ਸੈੱਟ ਹੋ ਜਾਂਦੀ ਹੈ। ਉਹ ਕੋਨਾ ਠੀਕ ਹੋਈ। ਹਾਦੀ ਹੁਣ ਖੇਲਦੇ ਫਿਰ ਅਸੀਂ ਇੱਥੇ ਡੰਗਰਾਂ ਵਾਲੀ ਖੁੱਲੀ ਤੇ ਹੀ ਨਾ, ਹਾਦੀ ਆ ਕਹਿੰਦਾ ਪਾਪਾ ਬੱਚੀ ਨੂੰ ਪਤਾ ਨਹੀਂ ਕੀ ਹੋਇਆ। ਉਹ ਆ ਕੇ ਮੈਂ ਦੇਖਿਆ ਤਾਂ ਬੱਚੀ ਹਿਲਦੀ ਨਹੀਂ ਸੀ। ਦੇਖਿਆ ਤਾਂ ਬੱਚੀ ਜਿਹੜੀ ਨਾ ਉਹ ਅੱਲਾ ਨੂੰ ਪਿਆਰੀ ਹੋ ਗਈ ਸੀਗੀ, ਮਰ ਗਈ ਹੋਈ ਸੀਗੀ। ਫਿਰ ਉਹਨੂੰ ਚੁੱਕਿਆ ਹਦਰੀਸ ਨੇ, ਤੇ ਮੈਂ ਜਾ ਕੇ ਨਾ ਉੱਥੇ ਨਹਿਰ ਦੇ ਕੋਲ ਹੁਣ ਸਿੱਟ ਕੇ ਆਏ। ਉਹਨੂੰ ਸਮਝ ਨਹੀਂ ਲੱਗੀ ਵੀ ਹੋਇਆ ਕਿ ਉਹਨੂੰ। ਇੱਕ ਤਾਂ 24 ਘੰਟਿਆਂ 'ਚ ਨਾ ਇੱਕ ਵਾਰੀ ਉਹਦੇ ਜਿਸਮ 'ਚੋਂ ਨਾ ਖੂਨ ਨਿਕਲਦਾ ਸੀਗਾ, ਕਿਸੇ ਨਾ ਕਿਸੇ ਜਗ੍ਹਾ ਤੋਂ ਨਾ ਖੂਨ ਥੋੜ੍ਹਾ ਜਿਹਾ ਨਿਕਲਿਆ ਸੀਗਾ, ਤਕਰੀਬਨ 3-4 ਕਤਰੇ। ਨਾ ਕੋਈ ਜ਼ਖਮ ਹੁੰਦਾ ਸੀ, ਕੋਈ ਚੀਜ਼ ਨਹੀਂ, ਮਾੜਾ ਜਿਹਾ ਸੁਰਾਖ ਹੁੰਦਾ ਸੀਗਾ ਅਤੇ ਖੂਨ ਜਿਹੜਾ ਨਾ ਉੱਥੋਂ ਬਾਹਰ ਆ ਜਾਂਦਾ ਸੀਗਾ। ਉਹ ਵੀ ਮੈਂ ਮਸ਼ਵਰਾ ਕੀਤਾ 1-2 ਡਾਕਟਰ ਦੇ ਨਾਲ। ਉਹ ਕਹਿੰਦੇ ਵੀ ਕੋਈ ਮਸਲਾ ਕੋਈ ਨਹੀਂ ਹੈਗਾ ਐਡਾ, ਤਾਂ ਕਹਿੰਦਾ ਵੈਸੇ ਕੋਈ ਵੀ ਕੁਛ ਹੈ ਜਿਹੜੀ ਨਾ ਉਹ ਚੁੰਝ ਮਾਰਦੀ ਜਾਂ ਕੋਈ ਮਸਲਾ ਹੈ। ਵੈਸੇ ਸਾਨੂੰ ਕੋਈ ਚੀਜ਼ ਨਹੀਂ ਨਜ਼ਰ ਆਈ ਨਾ ਉਹਦੇ ਜਿਸਮ ਦੇ ਉੱਤੇ। ਕੋਈ ਡਾਕਟਰ ਕਹਿ ਦਿੰਦਾ ਸੀ ਵੀ ਇਹਨੇ ਕੋਈ ਸੁੰਡੀ ਖਾ ਲਈ ਆ, ਜਿਸ ਤਰ੍ਹਾਂ ਅੱਜ ਕੱਲ੍ਹ ਪੱਠਿਆਂ ਵਿੱਚ ਉਹ ਘੋਂਗੇ ਜਾਂਦੇ ਆ ਨਾ, ਵੀ ਘੋਂਗਾ ਇਹਨੇ ਕੋਈ ਖਾ ਲਿਆ ਵਾ, ਅਤੇ ਜਾਂ ਫਿਰ ਕੋਈ ਹੋਰ ਚੀਜ਼ ਇਹਨੇ ਕੋਈ ਖਾਧੀ ਜ਼ਰੀਲੀ ਜਿਹਦੇ ਵਿੱਚ ਇੱਦਾਂ ਹੋਇਆ। ਮੈਦਾ ਖਰਾਬ ਸੀ, ਮੈਦੇ ਦੇ ਨਾਲ ਨਾ ਫਿਰ ਬੁਖਾਰ ਵੀ ਸੀਗਾ ਇਹਨੂੰ। 7-8 ਸਾਲ ਤੋਂ ਡੰਗਰ ਮੈਂ ਰੱਖਣ ਲੱਗਾ ਵਾਂ, ਅਤੇ ਆ ਪਹਿਲੇ 2 ਮਹੀਨੇ ਮੇਰੇ ਇੱਦਾਂ ਦੇ ਲੰਘੇ ਵੀ ਡੰਗਰ ਮੇਰੇ ਨਾਲ 2 ਬਿਮਾਰ ਹੋਏ। ਇੱਕ ਇਹ ਬੱਚੀ ਅਤੇ ਇੱਕ ਇਹਦੀ ਮਾਂ। ਇਹਦੀ ਮਾਂ 'ਤੇ ਵੀ ਅੱਗੇ ਚੰਗਾ ਭਲਾ ਖਰਚਾ ਹੋਇਆ। ਉਹ ਸਾਡੀ ਫਰਿੱਜ ਦੀ ਨੇ ਇੱਕ ਸਾਈਡ ਅੱਧੀ ਭਰੀ ਪਈ ਹੈ ਦਵਾਈਆਂ ਦੇ ਨਾਲ। ਉਹ ਜਿਹੜੀ ਦਵਾਈਆਂ ਫਿਰ ਟੀਕੇ ਵਗੈਰਾ ਬਚਦੇ ਨੇ ਉੱਥੇ ਰੱਖ ਦਈਦੇ, ਉੱਥੇ ਵਿੱਚ ਪਏ ਹੁਣ ਉਹਦੇ। ਪਹਿਲੋਂ ਜਿਹੜੇ 7-8 ਸਾਲ ਲੰਘੇ ਨਾ, ਅਤੇ ਡੰਗਰ ਮੇਰਾ ਨਾ ਕੋਈ ਬਿਮਾਰ ਨਹੀਂ ਹੋਇਆ, ਕੋਈ ਮਸਲਾ ਨਹੀਂ ਬਣਿਆ ਅਜੇ ਤੱਕ ਕਿੱਦਾਂ ਦਾ। ਵਿੱਚ ਡੰਗਰ ਮੇਰਾ ਬਿਮਾਰ ਹੋਵੇ ਅਤੇ ਮੈਂ ਲਿਆ ਕੇ ਨਾ ਟੀਕਾ ਲਾਇਆ ਹੋਵੇ ਉਹਦੇ। ਆ ਪਹਿਲੀ ਬੱਚੀ ਇੱਦਾਂ ਹੋਈ ਹੈ। ਬੱਚੀ ਵੀ ਸਾਨੂੰ ਇਹ ਸਾਰੇ ਬੱਚੀਆਂ ਸਮਝੋ ਵੀ ਚੰਗੀ ਲਾਡਲੀ ਬੱਚੀ ਸੀਗੀ। ਉਹ ਲਾਡਲੀ ਇੱਦਾਂ ਸੀ ਵੀ ਸਾਰਾ ਜ਼ਿਆਦਾ ਦੁੱਧ ਨਾ ਅਸੀਂ ਇਹਨੂੰ ਪਿਲਾਇਆ। ਅੱਗੇ ਤਾਂ ਜਿਹੜੀ ਬੱਚੀ ਹੁੰਦੀ ਸੀ ਨਾ, ਤੁਹਾਨੂੰ ਪਤਾ ਹੀ ਹੈ ਜਿਹੜਾ ਬੰਦਾ ਦੁੱਧ ਵੇਚਦਾ ਉਹ ਕੰਜੂਸੀ ਕਰਦਾ ਬੱਚੇ ਨੂੰ ਦੁੱਧ ਪਿਲਾਉਣ ਤੋਂ। ਅਤੇ ਅਸੀਂ ਨਾ ਇਸ ਬੱਚੀ ਨੂੰ ਦੁੱਧ ਚੰਗਾ ਰਜਾ ਕੇ ਪਿਲਾਉਂਦੇ ਰਹੇ। 4 ਮਹੀਨੇ ਦੀ ਬੱਚੀ ਜਿਹੜੀ ਨਾ ਸਾਲ ਦੀ ਬੱਚੀ ਜਿੰਨੀ ਲੱਗਦੀ ਸੀਗੀ। ਹੁਣ ਸ਼ਾਮ ਦੀ ਨਾ ਗਾਂ ਦੇਖਦੀ ਖੜੀ ਆ, ਉਹਦੀ ਮਾਂ ਜਿਹੜੀ ਆ ਕਦੀ ਬੋਲ ਵੀ ਪੈਂਦੀ ਵਿੱਚੋਂ ਵੀ ਕਿੱਧਰ ਗਈ ਹੈ ਬੱਚੀ। ਅਸੀਂ ਨਾ ਸਾਈਡ 'ਤੇ ਇੱਟਾਂ ਵੀ ਕੱਢ ਕੇ ਰੱਖੀਆਂ ਹੋਈਆਂ ਸੀਗੀਆਂ। ਉਹਨਾਂ ਨੂੰ 1-2 ਦਿਨ ਹੋ ਗਏ ਤਰਾਈ ਵੀ ਲਾਉਂਦੇ ਪਏ ਸੀਗੇ। ਇਹਨਾਂ 'ਤੇ ਨਾ ਖੁਰਲੀ ਬਣਾਉਣੀ ਆ ਵੀ ਇੱਕ ਇਹ ਬੱਚੀ ਹੋ ਜਾਏਗੀ ਅਤੇ ਹੋਰ ਇੱਕ ਗਾਂ ਸੂਣ ਵਾਲੀ ਆ, 1-2 ਬੱਚੇ ਜਿਹੜੀ ਨਾ ਸਾਈਡ 'ਤੇ ਬੰਨਾ ਕਿੱਧਰ ਖੁਰਲੀ 'ਤੇ ਨਾ ਜਗ੍ਹਾ ਨਹੀਂ ਬਚਣੀ ਹੈਗੀ। ਹੁਣ ਉਹ ਬੱਚੀ ਹੁਣ ਚਲੀ ਗਈ, ਹੁਣ ਖੁਰਲੀ 'ਤੇ ਜਗ੍ਹਾ ਜਿਹੜੀ ਨਾ ਉੱਦੀ ਬਣ ਗਈ ਆ।
ਅਸੀਂ ਬਾਕੀ ਵਲਾਗ ਸ਼ਲਾਗ ਦਾ ਅੱਜ ਕੋਈ ਨਹੀਂ ਬਣਾਇਆ ਹੈਗਾ। ਆਹੀ ਕੁਛ ਸੀ ਅੱਜ ਜੋ ਹੋਇਆ। ਅੱਲਾ ਹਾਫਿਜ਼।